ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਕੈਲੀਫੋਰਨੀਆ ਦੇ ਵਿੱਚ ਇਹ ਕਿਹਾ ਵੀ ਜਿਹੜੀ ਆਫਸ਼ੋਰ ਆਇਲ ਡ੍ਰਿਲਿੰਗ ਆ ਉਸ ਨੂੰ ਸ਼ੁਰੂ ਕੀਤਾ ਜਾਵੇ। ਉਹਨਾਂ ਨੇ ਇੱਕ ਕੋਲਡ ਵਾਰ ਇਰਾ ਲਾਅ ਆ ਜੋ ਉਸ ਨੂੰ ਇਨਵੋਕ ਕਰ ਲਿਆ ਹੈਗਾ, ਜਿਹਦੇ ਮੁਤਾਬਕ ਆਇਲ ਪ੍ਰੋਡਕਸ਼ਨ ਸਦਰਨ ਕੈਲੀਫੋਰਨੀਆ ਦੇ ਵਿੱਚ ਉਸ ਦਾ ਬੂਸਟ ਹੋਊਗਾ। ਪ੍ਰੈਜ਼ੀਡੈਂਟ ਹੋਣਾ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਆ ਡਿਫੈਂਸ ਪ੍ਰੋਡਕਸ਼ਨ ਐਕਟ। ਸੋ ਜਦੋਂ ਕਿਤੇ ਜੰਗ ਲੱਗੀ ਹੋਵੇ ਜਾਂ ਕੁਛ ਉਸ ਤਹਿਤ ਜੋ ਇਹ ਕੀਤਾ ਗਿਆ ਹੈਗਾ, ਕਿਉਂਕਿ ਆਇਲ ਦੀਆਂ ਜੋ ਪ੍ਰਾਈਸਿਸ ਆ ਉਹ ਇਸ ਟਾਈਮ ਦੇ ਉੱਤੇ ਬਹੁਤ ਹਾਈ ਚਲੇ ਗਈਆਂ ਹੈਗੀਆਂ। ਕੈਲੀਫੋਰਨੀਆ ਦੇ ਸਦਰਨ ਕੈਲੀਫੋਰਨੀਆ ਦੇ ਲਾਸ ਐਂਜਲਸ ਵਾਲੇ ਏਰੀਏ 'ਚ $10.5 ਨੂੰ ਅਨਲੀਡਡ ਗੈਸ ਸਟੇਸ਼ਨਾਂ ਦੇ ਉੱਤੇ ਦੇਖੀ ਗਈ ਆ। $10.5 ਨੂੰ ਗੈਲਨ, ਇੰਨੀ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ। ਸੋ ਇਸ ਐਗਜ਼ੀਕਿਊਟਿਵ ਆਰਡਰ ਨੂੰ ਲੈ ਕੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨਾਲ ਉਹਨਾਂ ਨੇ ਸਿੱਧੀ ਜਿਹੜੀ ਆ ਟੱਕਰ ਲਈ ਹੈਗੀ ਆ। 2028 ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਗੈਬਨ ਨਿਊਸਮ। ਸੋ ਕਹਿੰਦੇ ਵੀ ਯੂਜ਼ ਆਫ ਡਿਫੈਂਸ ਪ੍ਰੋਡਕਸ਼ਨ ਐਕਟ ਇਹ ਪ੍ਰੀਐਂਪਟ ਕਰੂਗਾ ਸਟੇਟ ਲਾਜ਼ ਨੂੰ ਤੇ ਨਾਲ ਦੀ ਨਾਲ ਸਪੀਡਿੰਗ ਪਰਮਿਟਿੰਗ ਕਰੂਗਾ। ਪਰਮਿਟ ਜਿਹੜੇ ਲੈਣੇ ਆ ਉਹ ਬੜੀ ਤੇਜ਼ੀ ਨਾਲ ਹੋਣਗੇ। ਸੇਬਲ ਆਫਸ਼ੋਰ ਕਾਰਪੋਰੇਸ਼ਨ ਨੂੰ, ਜੋ ਕਿ ਹੂਸਟਨ ਬੇਸਡ ਕੰਪਨੀ ਹੈਗੀ ਆ, ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਪ੍ਰੋਡਕਸ਼ਨ ਕੈਲੀਫੋਰਨੀਆ ਦੇ ਆਫਸ਼ੋਰ ਪਲੇਟਫਾਰਮ ਤੋਂ ਬਹੁਤ ਜਲਦੀ ਕਰ ਸਕਦੇ ਹੈਗੇ ਆ। ਕੈਲੀਫੋਰਨੀਆ ਦੇ ਰੈਗੂਲੇਟਰਸ ਨੇ ਆਬਜੈਕਟ ਕੀਤਾ ਸੀ ਸੇਬਲ ਪਲਾਨ ਨੂੰ ਓਪਨ ਕਰਨ ਦੇ ਲਈ। ਸੈਂਟਾ ਇਨ ਹਿਸ ਕੰਪਲੈਕਸ ਜੋ ਪਾਈਪਲਾਈਨਸ ਆ, ਤੇ ਫਰਵਰੀ 2024 ਦੇ ਵਿੱਚ ਸੇਬਲ ਨੇ ਸੈਂਟਾ ਇਨ ਹਿਸ ਯੂਨਿਟ ਆ ਜੋ ਉਸ ਨੂੰ ਐਕਵਾਇਰ ਕਰ ਲਿਆ ਸੀ ਫਰੋਮ ਐਕਸਨ ਮੋਬਲ। ਤੇ ਸੈਂਟਾ ਇਨ ਹਿਸ ਯੂਨਿਟ ਜਿਹੜਾ ਆ 3 ਇਹਨਾਂ ਦੀਆਂ ਆਫਸ਼ੋਰ ਆਇਲ ਪਲੇਟਫਾਰਮਸ ਹੈਗੇ ਆ ਜੋ ਕਿ ਕਰੂਡ ਆਇਲ ਨੂੰ ਪ੍ਰੋਡਿਊਸ ਕਰਦੇ ਆ ਤੇ ਨੈਚੁਰਲ ਗੈਸ ਨੂੰ ਵੀ ਪ੍ਰੋਡਿਊਸ ਕਰਦੇ ਹੈਗੇ ਸੈਂਟਾ ਬਾਰਬਰਾ ਵਾਲੇ ਏਰੀਏ ਦੇ ਵਿੱਚੋਂ। ਸੋ ਕਹਿੰਦੇ ਵੀ ਇਹਦੇ ਨਾਲ ਇਮੀਡੀਏਟਲੀ 45,000 ਤੋਂ ਲੈ ਕੇ 55,000 ਬੈਰਲ ਜੋ ਗੈਸ ਆ ਪਰ ਡੇ ਦੇ ਹਿਸਾਬ ਨਾਲ ਜਿਹੜਾ ਕਰੂਡ ਆ ਉਸ ਨਿਕਲਣਾ ਸ਼ੁਰੂ ਹੋ ਜਾਊਗਾ। ਜੀ ਬਿਲਕੁਲ। ਅੱਜ ਰਾਸ਼ਟਰਪਤੀ ਟਰੰਪ ਹੁਣਾਂ ਨੇ ਐਲਾਨ ਕੀਤਾ ਵੀ ਈਰਾਨ ਦੇ ਇੱਕ ਬੜਾ ਹੀ ਜਿਹੜਾ ਸਟ੍ਰੈਟੇਜਿਕ ਆਈਲੈਂਡ ਆ ਖਾਰਗ ਕਰਕੇ, ਉਸ ਨੂੰ ਕਹਿੰਦੇ ਵੀ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਮਿਲਟਰੀ ਸਟ੍ਰਾਈਕਸ ਕੀਤੀਆਂ ਹੈਗੀਆਂ ਆ। ਕਹਿੰਦੇ ਵੀ ਉੱਥੇ ਜਿਹੜੇ ਮਿਲਟਰੀ ਦੇ ਟਿਕਾਣੇ ਸੀਗੇ ਉਹਨਾਂ ਨੂੰ ਇਹਨਾਂ ਨੇ ਟੋਟਲੀ ਤਰ੍ਹਾਂ ਨਸ਼ਟ ਕਰ ਦਿੱਤਾ ਹੈਗਾ ਆ। ਸੋ ਖਾਰਗ ਆਈਲੈਂਡ ਈਰਾਨ ਦੇ ਆਇਲ ਐਕਸਪੋਰਟਸ ਦਾ ਮੇਨ ਧੁਰਾ ਆ, ਸੈਂਟਰ ਆ। ਉਹਨਾਂ ਨੇ ਇਹ ਵੀ ਲਿਖਿਆ ਵੀ ਹਾਲ ਦੀ ਘੜੀ ਜਿਹੜਾ ਆਇਲ ਦਾ ਇਨਫਰਾਸਟਰਕਚਰ ਆ ਉਸ ਨੂੰ ਉਹਨਾਂ ਨੇ ਬਖਸ਼ ਦਿੱਤਾ ਹੈਗਾ ਆ, ਤੇ ਜਿਹੜੇ ਮਿਲਟਰੀ ਟਿਕਾਣੇ ਸੀਗੇ ਉਸ ਆਈਲੈਂਡ ਦੇ ਉੱਤੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਆ। ਈਰਾਨ ਦਾ ਜਿਹੜਾ ਆਇਲ ਐਕਸਪੋਰਟ ਫੈਸਿਲਿਟੀਜ਼ ਦਾ 80 ਤੋਂ 90% ਤੇਲ ਇਸ ਆਈਲੈਂਡ ਦੇ ਜ਼ਰੀਏ ਜਾਂਦਾ ਹੈਗਾ ਆ, ਖਾਰਗ ਆਈਲੈਂਡ ਦੇ ਉੱਤੇ। ਸੋ ਇਹ ਇੱਕ ਬੜਾ ਇੰਪੋਰਟੈਂਟ ਅਹਿਮ ਮਿਲਟਰੀ ਤੇ ਸਟ੍ਰੈਟੇਜਿਕ ਹਿਸਾਬ ਦੇ ਨਾਲ ਆਈਲੈਂਡ ਹੈਗਾ ਆ, ਟਾਪੂ ਹੈਗਾ ਆ ਈਰਾਨ ਨੂੰ ਲੈ ਕੇ। ਵਾਈਟ ਹਾਊਸ ਆਲਰੇਡੀ ਕਹਿੰਦੇ ਵੀ ਇਹ ਸੋਚ ਰਿਹਾ ਸੀ ਇਸ ਦੇ ਉੱਤੇ ਕਬਜ਼ਾ ਕਰਨ ਦੇ ਲਈ ਗਰਾਊਂਡ ਆਪਰੇਸ਼ਨ ਜਿਹੜਾ ਉਹ ਕਰਨਾ। ਸੋ ਪੈਂਟਾਗਨ ਨੇ ਜਦੋਂ ਈਰਾਨ ਦੇ ਉਲਟ ਵਾਰ ਦੇ ਉੱਤੇ ਜਾਣ ਤੋਂ ਪਹਿਲਾਂ ਕਹਿੰਦੇ ਵੀ ਇਹ ਵੀ ਆਪਸ਼ਨਸ ਜਿਹੜੀਆਂ ਉਹ ਸੋਚੀਆਂ ਗਈਆਂ ਸੀਗੀਆਂ। ਉਹਨਾਂ ਨੇ ਕਿਹਾ ਵੀ ਸਟ੍ਰੇਟ ਆਫ ਹਾਰਮੁਜ਼ ਨੂੰ ਜੇ ਕਲੋਜ਼ ਕਰਨਗੇ ਤਾਂ ਅਸੀਂ ਈਰਾਨ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਪਹੁੰਚਾ ਸਕਦੇ ਆ। ਹਾਲ ਦੀ ਘੜੀ ਤੇਲ ਦੀਆਂ ਕੀਮਤਾਂ ਦੇ ਵਿੱਚ ਕੋਈ ਗਿਰਾਵਟ ਨਜ਼ਰ ਆਉਂਦੀ
ਨਜ਼ਰ ਨਹੀਂ ਆ ਰਹੀ ਹੈਗੀ। ਤੇ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਸਾਹਮਣੇ ਬਣੀ ਆ। ਸੋ ਹੁਣ ਤੋਂ ਕੁਝ ਘੰਟੇ ਪਹਿਲਾਂ ਦੀ ਇਹ ਰਿਪੋਰਟਿੰਗ ਆ ਵੀ ਟਰੰਪ ਹੁਣਾਂ ਨੇ ਖੁਦ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਆ ਵੀ ਆਇਲ ਫੈਸਿਲਿਟੀਜ਼ ਵਾਲਾ ਜਿਹੜਾ ਆਈਲੈਂਡ ਆ ਉਸ ਦੇ ਉੱਤੇ ਜਿਹੜੇ ਮਿਲਟਰੀ ਦੇ ਟਿਕਾਣੇ ਆ ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆ ਆ ਤੇ ਇਹ ਦਾਅਵਾ ਕਰ ਰਹੇ ਆ ਵੀ ਉਸ ਨੂੰ ਟੋਟਲੀ ਵਾਈਪ ਆਊਟ ਕਰ ਦਿੱਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਡੀਸੈਂਸੀ ਦੇ ਰੀਜ਼ਨਸ ਲਈ ਮੈਂ ਆਇਲ ਇਨਫਰਾਸਟ੍ਰਕਚਰ ਨੂੰ ਜਿਹੜਾ ਉਹ ਛੱਡ ਦਿੱਤਾ ਆ। ਕਹਿੰਦੇ ਵੀ ਜੇ ਈਰਾਨ ਕੁਛ ਜਿਹੜੇ ਫ੍ਰੀ ਤੇ ਸੇਫ ਪੈਸੇਜ ਆਫ ਸ਼ਿਪਸ ਦੇ ਵਿੱਚ ਜੇ ਇੰਟਰਫੇਅਰ ਕਰਦਾ ਆ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚ ਤਾਂ ਫਿਰ ਮੈਂ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਜਿਹੜਾ ਉਹ ਕਰ ਸਕਦਾ ਵੀ ਇਹਨਾਂ ਦੇ ਆਇਲ ਇਨਫਰਾਸਟ੍ਰਕਚਰ ਨੂੰ ਛੱਡਿਆ ਜਾਵੇ ਜਾਂ ਨਹੀਂ। ਸੋ ਹੁਣ ਇਹ ਦੇਖਣਾ ਹੋਊਗਾ ਵੀ ਈਰਾਨ ਵਾਲੇ ਇਸ ਦੇ ਉੱਤੇ ਕਿੱਦਾਂ ਰਿਟੈਲੀਏਟ ਜਿਹੜੇ ਆ ਜਵਾਬੀ ਕਾਰਵਾਈ ਜੇ ਉਹ ਕਰਦੇ ਆ ਜਾਂ ਨਹੀਂ। ਈਰਾਨ ਦਾ ਕਰਾਊਨ ਜਿਊਲ ਖਾਰਗ ਆਈਲੈਂਡ ਜਿਹੜਾ ਟਰੰਪ ਹੁਣਾਂ ਨੇ ਇਸ ਨੂੰ ਦੱਸਿਆ ਜਿਹੜਾ ਉਹ ਹੈਗਾ ਆ। ਟਰੰਪ ਨੇ ਆਲਰੇਡੀ ਜਿਹੜੇ ਇਰਾਨੀਅਨ ਮਿਲਟਰੀ ਆ ਉਹਨਾਂ ਨੂੰ ਕਿਹਾ ਆ ਵੀ ਆਪਣੇ ਹਥਿਆਰ ਸੁੱਟ ਕੇ ਜੋ ਕੁਝ ਵੀ ਤੁਹਾਡੇ ਮੁਲਕ ਦਾ ਜਿਹੜਾ ਉਹ ਬਚਦਾ ਆ ਅੱਜ ਕਹਿੰਦੇ ਵੀ ਜਿਹੜਾ ਕੁਝ ਬਹੁਤਾ ਨਹੀਂ ਆ ਵੀ ਉਸ ਨੂੰ ਤੁਸੀਂ ਬਚਾ ਲਓ ਨਹੀਂ ਤਾਂ ਅਸੀਂ ਜਿਹੜਾ ਹੋਰ ਵੀ ਜ਼ਿਆਦਾ ਨੁਕਸਾਨ ਕਰਾਂਗੇ। ਕਹਿੰਦੇ ਵੀ ਜਦੋਂ ਤੋਂ ਮੈਂ ਅਹੁਦਾ ਸੰਭਾਲਿਆ ਆ ਅਮਰੀਕਾ ਦੀ ਮਿਲਟਰੀ ਨੂੰ ਸਭ ਤੋਂ ਤਾਕਤਵਰ ਸ਼ਕਤੀਸ਼ਾਲੀ ਜਿਹੜਾ ਤੇ ਮਾਡਰਨ ਜਿਹੜਾ ਉਸ ਨੂੰ ਰੀਬਿਲਡ ਕਰਕੇ ਬਣਾਇਆ ਗਿਆ ਹੈਗਾ ਆ। ਸੋ ਈਰਾਨ ਦੇ ਖਾਰਗ ਆਈਲੈਂਡ ਦੇ ਉੱਤੇ ਵੱਡੇ ਜਿਹੜੇ ਆ ਉਹ ਨਿਸ਼ਾਨੇ ਆ ਲਾਏ ਗਏ ਆ। ਉਸ ਨੂੰ ਵਾਈਪ ਆਊਟ ਕਰਨ ਦੀਆਂ ਗੱਲਾਂ ਜਿਹੜੀਆਂ ਉਹ ਆਖੀਆਂ ਗਈਆਂ ਆ। ਸੋ ਹੁਣ ਇਹ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਈਰਾਨ ਇਸ ਦੇ ਉੱਤੇ ਕਿੱਦਾਂ ਰਿਟੈਲੀਏਟ ਕਰਦਾ ਆ। ਇਹ ਮੰਨਿਆ ਜਾ ਰਿਹਾ ਸੀਗਾ ਵੀ ਸ਼ਾਇਦ ਈਰਾਨ ਵਾਲੇ ਨਜ਼ਦੀਕੀ ਜਿਹੜੇ ਗਲਫ ਮੁਲਕਾਂ ਦੀਆਂ ਬੰਦਰਗਾਹਾਂ ਆ ਉਹਨਾਂ ਉੱਤੇ ਨਿਸ਼ਾਨਾ ਜਿਹੜਾ ਉਹ ਲਾ ਸਕਦੇ ਆ ਜਾਂ ਅਮਰੀਕਾ ਦੇ ਜਿਹੜੇ ਏਅਰਬੇਸ ਜਾਂ ਫੌਜੀ ਅੱਡੇ ਆ ਉਹਨਾਂ ਨੂੰ ਦੁਬਾਰਾ ਨਿਸ਼ਾਨਾ ਜਿਹੜਾ ਉਹ ਬਣਾ ਸਕਦੇ ਆ। ਸੋ ਇਸ ਦੇ ਨਾਲ ਲੱਗਦਾ ਇਦਾਂ ਵੀ ਵਾਰ ਦੀ ਜਿਹੜੀ ਐਸਕਲੇਸ਼ਨ ਆ ਹੋਰ ਅੱਗੇ ਜਿਹੜੀ ਵਧੂਗੀ। ਸੋ ਪ੍ਰੈਜ਼ੀਡੈਂਟ ਟਰੰਪ ਦੀ ਵਾਰ ਈਰਾਨ ਦੇ ਉੱਤੇ ਲਗਾਤਾਰ ਵੱਧਦੀ ਨਜ਼ਰ ਆ ਰਹੀ ਆ। ਅਗਲੀ ਖਬਰ ਵੱਲ ਚਲੀਏ ਤਾਂ ਇੱਕ ਜੱਜ ਨੇ ਉਹ ਜੋ ਫੈਡਰਲ ਚੇਅਰਮੈਨ ਜਰੋਮੀ ਪਾਵਲ ਆ ਉਹਨਾਂ ਦੇ ਅਗੇਂਸਟ ਜੋ ਸਪੀਨਾ ਸੀ ਉਸ ਨੂੰ ਬਲੌਕ ਕਰ ਦਿੱਤਾ ਹੈਗਾ। ਕਹਿੰਦੇ ਵੀ ਕੋਈ ਵੀ ਐਵੀਡੈਂਸ ਨਹੀਂ, ਅਸੈਂਸ਼ਲੀ ਕਹਿੰਦੇ ਜ਼ੀਰੋ ਐਵੀਡੈਂਸ ਹੈਗਾ ਆ। ਸੋ ਉਹਨਾਂ ਦੀ ਟੈਸਟੀਮੋਨੀ ਹੋਣੀ ਸੀ ਜੋ ਸੈਨੇਟ ਦੇ ਸਾਹਮਣੇ ਸੀ, ਜੂਨ ਮਹੀਨੇ 'ਚ ਹੋਈ ਸੀ ਤੇ ਉਹਦੇ ਸੰਬੰਧ ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਆਫਿਸ ਬਿਲਡਿੰਗ ਜੋ ਉਹਨੇ ਪੈਸੇ ਖਰਚ ਕੀਤੇ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਇਹ ਕੇਸ ਆ ਇਹ ਚੱਲਦਾ ਹੈਗਾ ਆ। ਫੈਡਰਲ ਜੱਜ ਨੇ ਅੱਜ ਇਹ ਬਲੌਕ ਕਰ ਦਿੱਤਾ ਸਪੀਨਰਸ। ਕਈ ਜਸਟਿਸ ਡਿਪਾਰਟਮੈਂਟ ਨੇ ਜੋ ਫੈਡਰਲ ਰਿਜ਼ਰਵ ਬੋਰਡ ਚੇਅਰਮੈਨ ਜਰੋਮੀ ਪਾਵਲ ਨੂੰ ਇਹ ਸਰਵ ਕੀਤਾ ਸੀ। ਸੋ ਉਹ ਨਹੀਂ ਸਹੀ ਹੈਗਾ। ਸੋ ਇਸ ਕਰਕੇ ਜੋ ਜਰੋਮੀ ਪਾਵਲ ਆ ਉਹਨਾਂ ਦੀ ਪੋਜੀਸ਼ਨ ਹੁਣ ਕਾਫੀ ਸੋਲਿਡ ਇਸ ਟਾਈਮ ਦੇ ਉੱਤੇ ਹੈਗੀ ਆ। ਟਰੰਪ ਹੁਣੀ ਜਰੋਮੀ ਪਾਵਲ ਹੋਣਾ ਨੂੰ ਚਾਹੁੰਦੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਕੱਢ ਦਿੱਤਾ ਜਾਵੇ ਜਾਂ ਇਹ ਆਪਣੇ ਆਪ ਹੀ ਰਿਜ਼ਾਈਨ ਕਰਕੇ ਚਲੇ ਜਾਣ ਪ੍ਰੈਸ਼ਰ ਪਾ ਕੇ, ਤਾਂ ਕਿ ਉਹ ਅਗਲਾ ਫੈਡਰਲ ਰਿਜ਼ਰਵ ਬੋਰਡ ਦਾ ਚੇਅਰਮੈਨ ਆ ਉਸ ਨੂੰ ਲਾ ਸਕਣ। ਕਹਿੰਦੇ ਵੀ ਨੋ ਵਨ ਸਰਟਨਲੀ ਨਾਟ ਦਾ ਚੇਅਰ ਆਫ ਦਾ ਫੈਡਰਲ ਰਿਜ਼ਰਵ ਬੋਰਡ ਲਾ ਤੋਂ ਉੱਤੇ ਆ। ਪਾਵਲ ਨੇ ਇਹ ਕਿਹਾ ਸੀ ਪਰ ਜੋ ਸਟੇਟਮੈਂਟ 11 ਜਨਵਰੀ ਨੂੰ ਇਸ਼ੂ ਕੀਤੀ ਗਈ ਸੀ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਪੂਰਾ ਜ਼ੋਰ ਲਾਇਆ, ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਹੋਣਾ ਵੱਲੋਂ ਹੀ ਇਹਨਾਂ ਨੂੰ ਹਾਇਰ ਕੀਤਾ ਗਿਆ ਸੀ ਪਹਿਲੀ ਟਰਮ ਦੇ ਵਿੱਚ। ਸੋ ਜਨੀਨ ਪੇਰੋ ਜੋ ਜੱਜ ਹੈਗੀ ਆ ਉਹਨਾਂ ਨੇ ਹੁਣ US ਦੇ ਅਟਾਰਨੀ ਆ ਡਿਸਟ੍ਰਿਕਟ ਆਫ ਕੋਲੰਬੀਆ ਦੇ, ਉਹਨਾਂ ਨੇ ਇੰਡਾਈਟਮੈਂਟ ਲੈਣ ਦੇ ਵਿੱਚ ਜਿਹੜੇ 6 ਦੇ ਕਰੀਬ ਡੈਮੋਕ੍ਰੇਟ ਲਾ ਮੇਕਰ ਸੀ ਉਹ ਫੇਲ ਹੋਈ ਹੈਗੀ ਆ। ਸੋ ਇਹ ਜੋ ਅਪਡੇਟ ਆ ਇਹ ਜਰੋਮੀ ਪਾਵਲ ਦੇ ਸੰਬੰਧ ਦੇ ਵਿੱਚ ਆ। ਹਾਂਜੀ, ਮਈ ਮਹੀਨੇ 'ਚ ਉੱਦਾਂ ਹਰਜੋਤ ਸਿੰਘ ਜੀ ਇਹਨਾਂ ਦੀ ਜਿਹੜੀ ਟਰਮ ਆ ਉਹ 4 ਸਾਲ ਦੀ ਪੂਰੀ ਹੋਣ ਜਾ ਰਹੀ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਟਰੰਪ ਹੋਣਾ ਦੇ ਦੁਆਰਾ ਹੀ ਇਹਨਾਂ ਨੂੰ ਅਪੁਆਇੰਟ ਕੀਤਾ ਜਿਹੜਾ ਹੋ ਗਿਆ ਸੀਗਾ। ਸੋ ਜਿਹੜੇ ਚੇਅਰ ਨੇ ਇਹ ਬੋਰਡ ਆਫ ਗਵਰਨਰਸ ਦੇ ਜਿਹੜੇ ਬੋਰਡ ਆਫ ਗਵਰਨਰ ਆ ਉਹਨਾਂ ਦੀ 14 ਸਾਲ ਦੀ ਟਰਮ ਹੁੰਦੀ ਆ। ਇਹ ਤੇ ਕਹਿੰਦੇ ਵੀ 4 ਸਾਲ ਦੀ ਟਰਮ ਐਜ਼ ਏ ਚੇਅਰ ਜਿਹੜੀ ਉਹ ਨਾਲ ਕਰ ਸਕਦੇ ਆ। ਸੋ ਪਾਵਲ ਦੀ ਟਰਮ ਬੋਰਡ ਆਫ ਗਵਰਨਰਸ ਦੇ ਵਿੱਚ ਜਨਵਰੀ 2028 ਤੱਕ ਉੱਦਾਂ ਚੱਲਣੀ ਆ। ਸੋ ਫੈਡ ਚੇਅਰ ਜਿਹੜੇ ਆ ਉਹ ਉਹਨਾਂ ਦੀ ਟਰਮ 26 'ਚ ਖਤਮ ਜਿਹੜੀ ਉਹ ਹੋਣ ਜਾ ਰਹੀ ਹੈ। 23 ਮਈ 2022 ਨੂੰ ਇਹਨਾਂ ਨੂੰ ਟਰੰਪ ਹੋਣਾ ਨੇ ਨੋਮੀਨੇਟ ਜਿਹੜਾ ਉਹ ਕੀਤਾ ਸੀਗਾ ਜਰੋਮ ਪਾਵਲ ਹੋਣਾ ਨੂੰ। ਸੋ ਹਾਲ ਦੀ ਘੜੀ ਦਾ ਹਰਜੋਤ ਸਿੰਘ ਜੀ ਇੰਟਰਸਟ ਰੇਟ ਵੱਲ ਤਾਂ ਮੈਨੂੰ ਲੱਗਦਾ ਕਿਸੇ ਦਾ ਬੜਾ ਧਿਆਨ ਨਹੀਂ ਆ। ਤੇਲ ਦੀਆਂ ਕੀਮਤਾਂ ਤੇ ਜਿਹੜੀ ਲੜਾਈ ਆ ਉਸ ਦੇ ਉੱਤੇ ਹੀ ਬੜੇ ਜਿਹੜਾ ਉਹ ਫੋਕਸ ਆ ਲੋਕਾਂ ਦਾ
ਚੱਲ ਰਿਹਾ ਹੈਗਾ ਆ। ਸੋ ਜੱਜ ਨੇ ਕਿਹਾ ਵੀ ਕੋਈ ਐਵੀਡੈਂਸ ਨਜ਼ਰ ਨਹੀਂ ਆਇਆ, essentially ਜ਼ੀਰੋ ਐਵੀਡੈਂਸ, ਇਹ ਜਿਸ ਦੇ ਵਿੱਚ ਇਹਨਾਂ ਨੇ ਇੰਡਾਈਟਮੈਂਟ ਲੈਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਸੀਗੀ। ਸਪੀਨਸ ਜਿਹੜਾ ਇਹਨਾਂ ਨੂੰ ਕੀਤਾ ਹੈਗਾ ਕੀਤਾ ਸੀਗਾ, ਉਹ ਬੇਸਿਕਲੀ ਉਹਨਾਂ ਨੂੰ ਰੱਦ ਕੀਤਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, 11 ਪਟੇਲਾਂ ਨੇ ਜਿਹੜਾ ਇੱਕ ਹਿਸਾਬ ਦੇ ਨਾਲ ਯੂ ਵੀਜ਼ੇ ਦੇ ਵਿੱਚ ਜੋ ਫਰਾਡ ਚੱਲ ਰਿਹਾ ਸੀ ਉਹਨਾਂ ਨੂੰ ਹੁਣ ਨਾਮਜ਼ਦ ਕੀਤਾ ਗਿਆ। ਚਾਰਜ ਇਸ ਦੇ ਵਿੱਚ ਕੀਤਾ ਗਿਆ ਆ ਵੀਜ਼ਾ ਫਰਾਡ ਦੇ ਮਾਮਲੇ ਦੇ ਵਿੱਚ। 28 ਸਾਲ ਤੋਂ ਲੈ ਕੇ 52 ਸਾਲ ਦੀ ਉਮਰ ਦੇ ਇਹ ਜਿਹੜੇ ਭਾਰਤੀ ਮੂਲ ਦੇ, ਜਿਨ੍ਹਾਂ ਦਾ ਕੋਇਨਸੀਡੈਂਟਲੀ ਹੁਣ ਸਾਰਿਆਂ ਦਾ ਲਾਸਟ ਨੇਮ ਇਸ ਦੇ ਵਿੱਚ ਪਟੇਲ ਆ। ਕੋਈ ਮੈਸਾਚਿਊਸਟ, ਕੈਂਟਕੀ, ਓਹਾਇਓ ਦੇ ਇਹ ਰਹਿਣ ਵਾਲੇ ਜਿਹੜੇ ਉਹ ਦੱਸੇ ਜਾਂਦੇ ਆ। ਇਹਨਾਂ ਦੇ ਵਿੱਚੋਂ 10 ਜਾਣਿਆਂ ਨੂੰ ਅਰੈਸਟ ਕਰ ਲਿਆ ਗਿਆ। ਇੱਕ ਜਣਾ ਆਲਰੇਡੀ ਪਹਿਲਾਂ ਹੀ ਡਿਪੋਰਟ ਕਰ ਦਿੱਤਾ ਗਿਆ ਸੀਗਾ। ਯੂ ਵੀਜ਼ੇ ਦੇ ਵਿੱਚ ਕਹਿੰਦੇ ਵੀ ਇਹਨਾਂ ਨੇ ਫਰਾਡ ਜਿਹੜਾ ਉਹ ਕੀਤਾ ਸੀਗਾ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਜਤਿੰਦਰ ਕੁਮਾਰ ਪਟੇਲ, ਮਹੇਸ਼ ਕੁਮਾਰ ਪਟੇਲ, ਸੰਜੇ ਕੁਮਾਰ ਪਟੇਲ, ਦੀਪਿਕਾ ਬੇਨ ਪਟੇਲ, ਰਮੇਸ਼ ਭਾਈ ਪਟੇਲ, ਅਮਿਤਾ ਬੇਨ ਪਟੇਲ, ਰੌਣਕ ਕੁਮਾਰ ਪਟੇਲ, ਸੰਗੀਤਾ ਬੇਨ ਪਟੇਲ, ਮਨਕੇਸ਼ ਪਟੇਲ, ਸੋਨਲ ਪਟੇਲ ਤੇ ਮਿਤੁਲ ਪਟੇਲ, ਇਹ ਸਾਰੇ ਜਾਣੇ ਆ ਜਿਹੜੇ ਰਹਿਣ ਵਾਲੇ ਸੀ। ਇਹ ਕੀ ਕਰਦੇ ਸੀਗੇ ਹਰਜੋਤ ਸਿੰਘ ਜੀ, ਵੀ ਨਕਲੀ ਆਪਣੇ ਉੱਤੇ ਜਿਹੜੀ ਕੁੱਟਮਾਰ ਆ ਉਹ ਸ਼ੋਅ ਕਰਦੇ ਸੀਗੇ ਤੇ ਇਸ ਤਰੀਕੇ ਦੇ ਨਾਲ ਹੋਰ ਜਿਹੜੇ ਲੋਕਾਂ ਕੋਲ ਪੈਸੇ ਲੈ ਕੇ ਨਕਲੀ ਜਿਹੜਾ ਇਹ ਕੁੱਟਮਾਰ ਵਾਲਾ ਜਿਹੜਾ ਉਹ ਦਿਖਾਉਂਦੇ ਸੀ ਤੇ ਇਵੈਂਚੁਅਲੀ ਯੂ ਵੀਜ਼ਾ ਉਹਨਾਂ ਨੂੰ ਦਿਵਾਉਣ ਦੇ ਲਈ ਤੇ ਇੱਥੇ ਪੱਕਿਆਂ ਕਰਾਉਣ ਦੇ ਲਈ ਇਹ ਇੱਕ ਧਾਂਦਲੀ ਜਿਹੜੀ ਉਹ ਵਰਤੀ ਜਾ ਰਹੀ ਸੀਗੀ। ਕਹਿੰਦੇ ਸਟੇਜ ਕਰਦੇ ਸੀਗੇ ਆਰਮਡ ਰੋਬਰੀਜ਼। 6 ਜਿਹੜੇ ਵੱਖ-ਵੱਖ ਕਨਵੀਨੀਅੰਸ ਤੇ ਲਿਕਰ ਸਟੋਰ, ਫਾਸਟ ਫੂਡ ਰੈਸਟੋਰੈਂਟ ਦੇ ਵਿੱਚ, ਜੋ ਕਿ ਇਹਨਾਂ ਦੇ ਮੈਸਾਚਿਊਸਟ ਤੇ ਹੋਰ ਇਲਾਕਿਆਂ ਦੇ ਵਿੱਚ ਜਿਹੜੇ ਉਹ ਸੀਗੇ। ਰਾਮ ਬਾਈ ਪਟੇਲ ਤੇ ਉਸਦੇ ਜਿਹੜੇ ਨਾਲ ਦੇ ਸਾਥੀ ਆ, ਉਹਨਾਂ ਨੇ ਇਹ ਪੂਰਾ ਜਿਹੜਾ ਵੀਜ਼ਾ ਫਰਾਡ ਦਾ ਇੱਕ ਕਨਸਪੀਰੇਸੀ ਆ ਉਹ ਚਲਾਈ ਸੀਗੀ। ਸੋ ਇਵੈਂਚੁਅਲੀ ਜਿਹੜੇ ਹਰਜੋਤ ਸਿੰਘ ਜੀ ਇਹ ਫੜੇ ਗਏ ਆ। ਸੋ ਜਿਹੜਾ ਰੋਬਰ ਹੁੰਦਾ ਸੀ ਉਸ ਨੂੰ ਪੈਸੇ ਦੇ ਕੇ ਨਕਲੀ ਜਿਹੜਾ ਉਹ ਲਿਆਂਦਾ ਜਾਂਦਾ ਸੀਗਾ, ਵੀ ਇਦਾਂ ਸ਼ੋਅ ਕੀਤਾ ਜਾਂਦਾ ਸੀਗਾ ਵੀ ਹਾਏ ਇਹਨਾਂ ਦੇ ਖਿਲਾਫ ਤਾਂ ਬਹੁਤ ਰੋਬਿੰਗ ਜਿਹੜੀ ਉਹ ਹੋ ਗਈ ਆ। ਕਿਉਂਕਿ ਅਮਰੀਕਾ ਦੇ ਵਿੱਚ ਯੂ ਵੀਜ਼ੇ ਦੇ ਤਹਿਤ ਫਿਰ ਤੁਹਾਨੂੰ ਜਦੋਂ ਤੁਸੀਂ ਪੁਲਿਸ ਦੀ, ਲਾ ਐਨਫੋਰਸਮੈਂਟ ਦੀ ਮਦਦ ਕਰਦੇ ਹੋ ਤਾਂ ਵਿਕਟਮ ਆਫ ਕ੍ਰਾਈਮ ਤੇ ਮਦਦ ਕਰਨ ਦੇ ਇੱਕ ਹਿਸਾਬ ਦੇ ਨਾਲ ਇਨਾਮ ਦੇ ਵਜੋਂ ਯੂ ਵੀਜ਼ਾ ਜਿਹੜਾ ਉਹ ਮਿਲਦਾ ਆ ਤੇ ਉਸ ਦੇ ਜ਼ਰੀਏ ਲੋਕ ਇੱਥੇ ਪੱਕੇ ਹੁੰਦੇ ਆ ਤੇ ਪਰਿਵਾਰ ਵੀ ਜਿਹੜੇ ਇੱਥੇ ਇਵੈਂਚੁਅਲੀ ਆ ਜਾਂਦੇ ਨੇ। ਸੋ ਉਸ ਦੀ ਆੜ ਦੇ ਵਿੱਚ, ਉਸ ਵੀਜ਼ੇ ਦੀ ਆੜ ਦੇ ਵਿੱਚ ਫਰਾਡ ਜਿਹੜਾ ਇਹਨਾਂ ਪਟੇਲਸ ਦੇ ਦੁਆਰਾ ਚੱਲ ਰਿਹਾ ਸੀਗਾ। ਹੁਣ ਕਹਿੰਦੇ ਵੀ ਇਹ ਜੇ ਚਾਰਜ ਇਹਨਾਂ ਦੇ ਉੱਤੇ ਸਾਬਤ ਹੋ ਜਾਂਦੇ ਆ ਤਾਂ 5 ਸਾਲ ਦੀ ਸਜ਼ਾ, 3 ਸਾਲ ਦੀ ਸੁਪਰਵਾਈਜ਼ਡ ਰਿਲੀਜ਼ ਤੇ $2.5 ਲੱਖ ਦਾ ਇਕੱਲੇ ਕਾਊਂਟ ਦੇ ਲਈ ਜਿਹੜੇ ਇਹਨਾਂ ਨੂੰ ਜੁਰਮਾਨਾ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਬਹੁਤ ਹੀ ਜ਼ਿਆਦਾ ਸੂਬਿਆਂ ਦੇ ਜਿਹੜੇ US ਅਟਾਰਨੀਜ਼ ਆਫਿਸ ਤੇ ਹੋਰ ਜਿਹੜੇ ਮਹਿਕਮੇ ਆ, ਉਹਨਾਂ ਨੇ FBI ਤੋਂ ਲੈ ਕੇ ਸਾਰੇ ਜਿਹੜੇ ਲੋਕਲ ਲਾ ਐਨਫੋਰਸਮੈਂਟ ਵਾਲਿਆਂ ਨੇ ਮਿਲ ਕੇ, ਮਾਰਸ਼ਲਸ ਜਿਹੜੇ ਉਹਨਾਂ ਸਾਰਿਆਂ ਨੇ ਮਿਲ ਕੇ, ਕ੍ਰਾਈਮ ਡਿਵੀਜ਼ਨ ਵਾਲਿਆਂ ਨੇ ਮਿਲ ਕੇ ਇਹ ਕੇਸ ਨੂੰ ਹੁਣ ਜਿਹੜਾ ਉਹ ਪ੍ਰੋਸੀਕਿਊਟ ਕਰ ਰਹੇ ਆ। ਸੋ 11 ਭਾਰਤੀ ਮੂਲ ਦੇ ਜਿਨ੍ਹਾਂ ਦੇ ਸਾਰਿਆਂ ਦੇ ਲਾਸਟ ਨੇਮ ਪਟੇਲ ਆ, ਉਹ ਯੂ ਵੀਜ਼ੇ ਦੇ ਫਰਾਡ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋ ਕੇ ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਆ। ਜੀ, ਕੁਛ ਕੁ ਜਿਹੜੀਆਂ ਲੋਕਲ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਕਰਨ ਕਾਉਂਟੀ ਦੇ ਵਿੱਚ ਇੱਕ ਮੈਰਾਥਨ ਹੁੰਦੀ ਆ ਬੇਕਰਸਫੀਲਡ ਦੇ ਵਿੱਚ, ਉਹ ਹੋਣੀ ਹੈਗੀ ਆ ਮਾਰਚ 22 ਨੂੰ। ਸੋ ਉਸ ਇਹ ਜਿਹੜੀ ਮੈਰਾਥਨ ਆ 10K ਮੈਰਾਥਨ ਆ, ਤੇ ਇਹਦੇ ਸੰਬੰਧ ਦੇ ਵਿੱਚ ਇੱਕ ਡਾਕਟਰ ਪੂਜਾ ਬਿਸਲਾਨੀ ਆ, ਉਹਨਾਂ ਨੇ ਇਹ ਕਿਹਾ ਵੀ ਕਿਉਂਕਿ ਗਰਮੀ ਕਾਫੀ ਆ ਰਹੀ ਆ, ਟੈਂਪਰੇਚਰ 90s ਦੇ ਵਿੱਚ ਹੋਣਾ। ਸੋ ਜਿਹੜੇ ਲੋਕਾਂ ਨੇ ਮੈਰਾਥਨ ਦੇ ਵਿੱਚ ਹਿੱਸਾ ਲੈਣਾ ਆ, ਉਹਨਾਂ ਨੂੰ ਪਾਣੀ ਵਗੈਰਾ ਜ਼ਿਆਦਾ ਪੀਣਾ ਚਾਹੀਦਾ ਵਾ, ਕਾਫੀ ਧਿਆਨ ਰੱਖਣਾ ਚਾਹੀਦਾ ਹੈਗਾ। ਸੋ ਪਿੱਛੇ ਟੈਂਪਰੇਚਰ ਕਾਫੀ ਡਾਊਨ ਰਿਹਾ, ਪਰ ਇੱਕਦਮ ਹੀ ਇਸ ਹਫ਼ਤੇ ਤੋਂ ਲੈ ਕੇ ਸੈਂਟਰਲ ਵੈਲੀ ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹ ਉੱਪਰ ਚਲਾ ਗਿਆ ਹੈਗਾ। ਜੀ ਬਿਲਕੁਲ। ਸੋ ਅਬਨੋਰਮਲੀ ਹੌਟ ਕਹਿੰਦੇ ਵੀ ਮਾਰਚ ਦਾ ਮਹੀਨਾ ਰਹਿਣ ਵਾਲਾ, ਜਿੱਦਾਂ ਤੁਸੀਂ ਦੱਸਿਆ ਵੀ 90s 'ਚ ਟੈਂਪਰੇਚਰ ਜਾਣ ਵਾਲਾ ਆ। ਔਨ ਰੈਕਰਡ ਹਰਜੋਤ ਸਿੰਘ ਜੀ ਇਸ ਵਾਰ ਵਾਰਮੈਸਟ ਵਿੰਟਰ ਜਿਹੜੀ ਉਹ ਰਿਕਾਰਡ ਕੀਤੀ ਗਈ ਹੈਗੀ ਆ। ਜੇ ਆਪਾਂ ਕੈਲੀਫੋਰਨੀਆ ਦੇ ਸੰਦਰਭ ਦੇ ਵਿੱਚ ਦੱਸ ਜਾਈਏ, ਉਹ ਤਾਂ ਹੋਰ ਬਹੁਤ ਥਾਵਾਂ ਦੇ ਉੱਤੇ ਭਾਰੀ ਬਰਫ਼ਬਾਰੀ ਵੀ ਜਿਹੜੀ ਉਹ ਹੋਈ ਆ, ਪਰ ਐਵਰੇਜ ਓਵਰਆਲ ਵਿੰਟਰਸ ਦੇ ਜਿਹੜੇ ਟੈਂਪਰੇਚਰ ਆ ਉਹ ਕਾਫੀ ਵੱਧ ਜਿਹੜੇ ਉਹ ਚੱਲ ਰਹੇ ਹੈਗੇ ਆ। ਇਸ ਮੌਕੇ ਤਾਂ ਦੇਖੋ ਮਿਡ ਆਫ ਮਾਰਚ ਆ ਤੇ ਐਂ ਪੂਰਾ ਗਰਮੀ ਵਾਲਾ ਜਿਹੜਾ ਮਾਹੌਲ ਆ ਉਹ ਪਹਿਲਾਂ ਹੀ ਬਣ ਚੁੱਕਾ ਆ ਤੇ ਅਗਲੇ ਵੀਕ ਦੇ ਵਿੱਚ ਟੈਂਪਰੇਚਰ 90s 'ਚ ਜਿਹੜੇ ਸੈਂਟਰਲ ਵੈਲੀ 'ਚ ਉਹ ਜਾਵੇਗਾ। ਜੀ,
ਅਗਲੀ ਖਬਰ ਫ੍ਰਿਜਨੋ ਨਾਲ ਰਿਲੇਟਡ ਆ। ਫ੍ਰਿਜਨੋ ਸਿਟੀ ਕੌਂਸਲ ਦੇ ਜੋ ਪ੍ਰੈਜ਼ੀਡੈਂਟ ਆ ਉਹ ਸਟੈਪ ਡਾਊਨ ਕਰ ਗਏ ਆ, ਕਿਉਂਕਿ ਉਹ ਆਪਣੀ ਸੁਪਰਵਾਈਜ਼ਰ ਦੀ ਜਿਹੜੀ ਰੇਸ ਆ ਉਹਦੇ ਲਈ ਤਿਆਰੀ ਕਰ ਰਹੇ ਹੈਗੇ ਆ। ਮਾਈਕ ਕਰਵਾਸੀ ਜੋ ਡਿਸਟ੍ਰਿਕਟ 2 ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ, ਫ੍ਰਿਜਨੋ ਸਿਟੀ ਕੌਂਸਲ ਮੈਂਬਰ, ਉਹਨਾਂ ਨੇ ਐਜ਼ ਏ ਪ੍ਰੈਜ਼ੀਡੈਂਟ ਜਿਹੜਾ ਸਟੈਪ ਡਾਊਨ ਕੀਤਾ ਹੈ, ਪਰ ਉਹ ਕਹਿੰਦੇ ਐਜ਼ ਏ ਸਿਟੀ ਕੌਂਸਲ ਮੈਂ ਜਿਹੜਾ ਕੰਮ ਆ ਕਰਦਾ ਰਹੂੰਗਾ। ਪਰ ਨਾਲ ਦੀ ਨਾਲ ਜਿਹੜੀ ਸੁਪਰਵਾਈਜ਼ਰ ਦੀ ਜਿਹੜੀ ਰੇਸ ਆ ਉਹਦੇ ਵਿੱਚ ਵੀ ਹਿੱਸਾ ਲੈ ਰਹੇ ਹੈਗੇ ਆ। ਜੀ, ਬਿਲਕੁਲ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ ਸ਼ੂਟਿੰਗ ਦੇ ਚੱਲਦਿਆਂ 2 ਜਿਹੜੇ ਡੈਪਟੀਜ਼ ਆ ਉਹ ਇੰਜਰਡ ਹੋਏ ਨੇ, ਤੇ ਇਸ ਦੇ ਨਾਲ-ਨਾਲ ਇੱਕ ਜਿਹੜਾ ਯੂਟਿਲਿਟੀ ਵਰਕਰ ਆ ਉਸ ਦੇ ਵੀ ਗੋਲੀ ਜਿਹੜੀ ਉਹ ਲੱਗੀ ਹੈਗੀ ਆ। ਕਹਿੰਦੇ ਵੀ ਸਸਪੈਕਟ ਜਿਸ ਦੇ ਉੱਤੇ ਇਹ ਦੋਸ਼ ਸੀਗਾ ਵੀ ਇਸਨੇ ਗੋਲੀਆਂ ਚਲਾਈਆਂ ਆ, ਉਸ ਨੂੰ ਵੀ ਜਿਹੜੀ ਗੋਲੀ ਉਹ ਲੱਗੀ ਹੈਗੀ ਆ। ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਦਾ ਜਿਹੜਾ ਕੋ-ਵਰਕਰ ਜਿਹੜੇ ਨੂੰ ਰਿਸਪੌਂਡ ਕਰ ਰਹੇ ਸੀਗੇ ਡੈਪਟੀਜ਼, ਜਦ ਉਹਨਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਮਾਰੀਆਂ ਗਈਆਂ ਹੈਗੀਆਂ। ਸੋ ਕਹਿੰਦੇ ਵੀ ਗਨਮੈਨ ਦੇ ਵੀ ਗੋਲੀ ਲੱਗੀ, ਅਧਿਕਾਰੀਆਂ ਨੇ ਦੱਸਿਆ ਆ। ਅਲਡਰਾਡੋ ਦੇ ਸ਼ੈਰਿਫ ਆਫਿਸ ਨੇ ਕਹਿੰਦੇ ਰਿਸਪੌਂਡ ਕੀਤਾ ਸੀਗਾ ਮਾਊਂਟੇਨ ਵਿਊ ਡਰਾਈਵ ਕਮੀਨੋ ਦੇ ਵਿੱਚ, ਜਿੱਥੇ PG&E ਦੇ ਕਰੂ ਨੇ ਰਿਪੋਰਟ ਕੀਤਾ ਵੀ ਉਹਨਾਂ ਦੇ ਇੱਕ ਬੰਦੇ ਨੂੰ, ਇੰਪਲਾਈ ਨੂੰ ਕਿਸੇ ਨੇ ਜਿਹੜੀ ਉਹ ਗੋਲੀ ਜਿਹੜੀ ਉਹ ਚਲਾਈ ਆ। ਸੋ ਕਹਿੰਦੇ ਵੀ ਜਦ ਪਹੁੰਚੇ ਉੱਥੇ ਤਾਂ ਇਹ ਜਿਹੜਾ ਆ ਉਹ ਵੂੰਡਡ ਸੀਗਾ, ਇਹ ਫੱਟੜ ਹੋਇਆ ਸੀਗਾ, ਜਿਸ ਨੂੰ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਸੋ ਡਿਪਟੀਜ਼ ਨੇ ਇਮੀਡੀਏਟਲੀ ਕਹਿੰਦੇ ਵੀ ਰਿਸਪੌਂਡ ਕੀਤਾ ਤੇ ਸਵਾਟ ਟੀਮ ਵੀ ਕਹਿੰਦੇ ਵੀ ਬਾਅਦ 'ਚ ਉੱਥੇ ਪਹੁੰਚੀ ਸੀ 3 ਘੰਟੇ ਜਿਹੜੇ ਉਹ ਬਾਅਦ 'ਚ। ਸੋ ਪਰ ਕਹਿੰਦੇ ਵੀ ਡੈਪਟੀਜ਼ ਦੇ ਵੀ ਜਿਹੜੀਆਂ ਆ ਇਸ ਗੋਲੀ ਕਾਂਡ ਦੇ ਵਿੱਚ ਗੋਲੀਆਂ ਜਿਹੜੀਆਂ ਉਹ ਲੱਗੀਆਂ ਆ। ਸੋ ਕਹਿੰਦੇ ਵੀ ਐਨਕਾਊਂਟਰ ਜਿਹੜਾ ਸਸਪੈਕਟ ਦੇ ਨਾਲ ਹੋਇਆ ਆ। ਇੰਸੀਡੈਂਟ ਦੀ ਜਿਹੜੀ ਇਸ ਟਾਈਮ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈਗੀ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਗੱਲ ਕਰਦੇ ਜਾਈਏ, ਤੇ ਕੈਨੇਡਾ ਦੇ ਵਿੱਚ ਪਹਿਲੇ 2 ਮਹੀਨਿਆਂ 'ਚ 1 ਲੱਖ ਬੰਦਾ ਜਿਹੜਾ ਆ ਲੇ ਆਫ ਹੋਇਆ ਹੈਗਾ। ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਸੋ ਕੈਨੇਡਾ ਦੀ ਜਿਹੜੀ ਇਸ ਟਾਈਮ ਦੇ ਉੱਤੇ ਸਿਚੁਏਸ਼ਨ ਆ, ਇਕੋਨਮੀ ਦੀ ਬਹੁਤ ਹੀ ਬੈਡ ਚੱਲ ਰਹੀ ਆ। ਹਾਲਾਂਕਿ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ ਉਹ ਕਾਫੀ ਹੱਥ ਪੈਰ ਮਾਰ ਰਹੇ ਹੈਗੇ ਆ ਬਾਕੀ ਮੁਲਕਾਂ ਦੇ ਨਾਲ ਬਿਜ਼ਨਸ ਨੂੰ ਅੱਗੇ ਲਿਜਾਣ ਦੇ ਲਈ। ਤੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਦੇ 30 ਪੈਸੇ ਰਹੇ ਆ, ਤੇ ਕੈਨੇਡਾ ਦੇ $1 36 ਸੈਂਟ, ਤੇ ਇੰਡੀਆ ਦੇ 92 ਰੁਪਏ ਤੇ 49 ਪੈਸੇ। ਜੀ, ਮਾਰਕੀਟਸ ਲਗਾਤਾਰ ਅੱਜ ਵੀ ਜਿਹੜੇ ਗਿਰਾਵਟ ਦੇ ਵੱਲ ਨੂੰ ਹੀ ਰਹੀ ਆ, ਤੇ ਕੱਚੇ ਤੇਲ ਦੀ ਕੀਮਤ ਲਗਾਤਾਰ ਵੱਧ ਰਹੀ ਆ। ਡਾਓ ਜੋਨ 119 ਪੁਆਇੰਟ ਘਟ ਕੇ 46,500 ਤੇ 58 ਤੇ ਬੰਦ ਹੋਇਆ। S&P 40 ਪੁਆਇੰਟ ਘਟ ਕੇ 6632, ਨੈਸਡੈਕ 200 ਤੇ 6 ਪੁਆਇੰਟ ਘਟ ਕੇ 22,105 ਤੇ ਬੰਦ ਹੋਇਆ। ਸੋਨੇ ਦਾ ਭਾਅ $5,000 ਤੇ $23 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $99 ਪ੍ਰਤੀ ਬੈਰਲ। 10 ਈਅਰ ਯੀਲਡ 4.28% ਦੇ ਉੱਤੇ ਰਹੀ ਆ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 70,659 ਤੇ ਇਥੀਰੀਅਮ $2,086 ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਤੇ ਇੱਕ ਵਾਰੀ ਫੇਰ ਦੱਸਦੀ ਜਾਈਏ, ਹੁਣ ਤੋਂ ਬਾਅਦ ਰਹਿਰਾ ਸਾਹਿਬ ਦੇ ਪਾਠ ਹੋਣਗੇ, ਤੇ ਉਸ ਤੋਂ ਬਾਅਦ ਭਾਈ ਅਮਰੀਕ ਸਿੰਘ ਚੰਡੀਗੜ੍ਹ ਸਟਾਕਟਨ ਗੁਰਦੁਆਰਾ ਸਾਹਿਬ ਕਥਾ ਕਰ ਰਹੇ ਆ, ਤੇ ਉਹਨਾਂ ਦੀ ਕਥਾ 6:30 ਵਜੇ ਤੋਂ ਲੈ ਕੇ 7:30 ਵਜੇ ਤਾਈਂ ਹੋਊਗੀ। ਅੱਜ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਨਵਾਂ ਜੋ ਸਾਲ ਹੈਗਾ ਸਿੱਖਾਂ ਦਾ ਉਹ ਮਨਾਇਆ ਜਾਣਾ। ਉਹਦੇ ਸੰਬੰਧ ਦੇ ਵਿੱਚ 12 ਵਜੇ ਤੱਕ ਕੀਰਤਨ ਦਰਬਾਰ ਚੱਲਣੇ ਹੈਗੇ ਆ। ਸੋ ਜਿੱਥੇ ਜਿੱਥੇ ਵੀ ਰਹਿੰਦੇ ਆ ਆਪਣੇ ਏਰੀਏ ਦੇ ਗੁਰੂ ਘਰਾਂ ਦੇ ਵਿੱਚ ਜ਼ਰੂਰ ਹਾਜ਼ਰੀ ਲਵਾਓ, ਤੇ ਆਪਣਾ ਜਿਹੜਾ ਨਵਾਂ ਸਾਲ ਆ ਉਸ ਨੂੰ ਜ਼ਰੂਰ ਮਨਾਓ। ਜੀ, ਤੇ ਕੱਲ ਜਿਹੜਾ ਹਰਜੋਤ ਸਿੰਘ ਜੀ ਅਪਡੇਟ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹੋਣਾ ਹੈ, ਤੇ ਪਰ ਆਪਾਂ ਦੱਸ ਜਾਈਏ ਕੱਲ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਕੱਲ ਜਿਹੜੇ ਜੋ ਚੱਲ ਰਿਹਾ ਇਮੀਗ੍ਰੇਸ਼ਨ ਦੇ ਬਾਬਤ ਉਸ ਨੂੰ ਲੈ ਕੇ, ਉਹਨਾਂ ਨਿਊਜ਼ ਨੂੰ ਲੈ ਕੇ ਜਿਹੜੀ ਆਪਣੀ ਚਰਚਾ ਆ ਅਟਾਰਨੀ ਟਿਰਕਿਆਣਾ ਜੀ ਦੇ ਨਾਲ ਹੋਊਗੀ, ਪਰ ਕੱਲ ਕਾਲਸ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਨਹੀਂ ਲੈ ਹੋ ਸਕਣਗੀਆਂ। ਇਸ ਦੇ ਲਈ ਪਹਿਲਾਂ ਹੀ ਆਪਾਂ ਤੁਹਾਨੂੰ ਅਗਾਊਂ ਸੂਚਨਾ ਜਿਹੜੀ ਉਹ ਦੱਸ ਰਹੇ ਹਾਂ। ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।